ਉਮਰੇ ਤੋਂ ਵਾਪਸ ਆ ਕੇ ਤੇ ਪਹਿਲੀ ਵੀਡੀਓ ਦੇ ਨਾਲ ਮੈਂ ਤੁਹਾਡਾ ਆਪਣਾ ਵੈਸ ਘੁੰਮਣ ਸਿਆਲਕੋਟ ਹੀ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਧੁੱਪ ਲੱਗੀ ਹੈ ਬੜੀ ਸੋਹਣੀ, ਉੱਥੇ ਤੇ ਗਰਮੀ ਮੱਠੀ ਮੱਠੀ ਸ਼ੁਰੂ ਹੋ ਗਈ ਹੈ। ਮਦੀਨੇ ਮੌਸਮ ਬੜਾ ਸੋਹਣਾ ਹੈ, ਮਤਲਬ ਪਾਕਿਸਤਾਨ ਵਾਂਗ ਹੁੰਦਾ ਹੈ। ਤੇ ਮੱਕੇ ਥੋੜੀ ਥੋੜੀ ਗਰਮੀ ਹੈ। ਮੱਕੇ ਦਿਨੇ ਗਰਮੀ ਹੁੰਦੀ ਹੈ ਤੇ ਰਾਤੀ ਮੌਸਮ ਨਾਰਮਲ ਹੋ ਜਾਂਦਾ ਹੈ। ਤੇ ਮਦੀਨੇ ਦਿਨੇ ਮੌਸਮ ਨਾਰਮਲ ਹੁੰਦਾ ਹੈ ਤੇ ਰਾਤੀ ਠੰਡ ਹੁੰਦੀ। ਮੈਂ ਜੰਨਤੁਲ ਬਕੀ ਵਾਲ ਨੂੰ ਨਿਕਲਿਆ ਭਾਜੀ। ਹਾਂਜੀ। ਮੈਂ ਕਿਹਾ ਸਵੇਰੇ ਸਵੇਰੇ ਨਮਾਜ਼ ਫਜਰ ਦੀ ਪੜ੍ਹ ਕੇ ਨਾ ਤੇ ਜੰਨਤੁਲ ਬਕੀ ਨੂੰ ਨਿਕਲਿਆ ਤੇ ਚਾਦਰ ਕੋਨੀ ਸੀ ਲਈ। ਅੱਛਾ। ਤੇ ਉਹ ਠੰਡੀ ਹਵਾ ਵਗੀ ਵਿੱਚੋਂ ਦੀ ਨਾ ਵਗਦੀ ਜਾਏ। ਵਾਹ, ਇੰਨੀ ਠੰਡੀ ਹਵਾ। ਤੇ ਜਿਨ੍ਹਾਂ ਲੋਕਾਂ ਨੇ ਜਾਣਾ ਉਹ ਨਾ ਬਹੁਤੇ ਪਤਲੇ ਕੱਪੜੇ ਖੜਿਓ ਤੇ ਨਾ ਹੀ ਮੋਟੇ ਕੱਪੜੇ ਖੜਿਓ। ਬਿਲਕੁਲ ਨਾਰਮਲ ਮੌਸਮ ਵਾਲੇ ਕੱਪੜੇ ਲੈ ਜਾਇਓ ਤੇ ਕੋਟੀਆਂ ਸਵੈਟਰ ਭਾਵੇਂ ਨਾ ਖੜਿਓ, ਚਾਦਰ ਇੱਕ ਅੱਧੀ ਲੈ ਜਾਇਓ ਨਾਲ। ਅੱਲਾਹ ਪਾਕ ਦੀ ਜ਼ਾਤ ਤੁਹਾਡਾ ਜਾਣਾ ਆਉਣਾ ਕਬੂਲ ਕਰੇ। ਤੇ ਆ ਕੇ ਅੱਜ ਬੈਠੇ ਆ ਮਾਸ਼ਾਅੱਲਾ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਆ ਇਸ ਗੱਲ ਦੇ ਨਾਲ ਕਿ ਵੀਡੀਓ ਉਥੇ ਬੇਭਾ ਬਣਾਈਆਂ ਨੇ। ਮੈਂ ਵੀਡੀਓ ਉਥੇ ਬੜੀਆਂ ਬਣਾਈਆਂ ਨੇ ਵਕਫੇ ਦੇ ਨਾਲ ਚਾੜਾਂ ਦਾ। ਉਹ ਇਸ ਵਾਸਤੇ ਕਿ ਵੀਡੀਓ ਦੀ ਕੋਈ ਥੋੜੀ ਜਿਹੀ ਸੈਟਿੰਗ ਵੀ ਕਰਨੀ ਹੁੰਦੀ ਹੈ। ਆ ਜਿਹਨੂੰ ਐਡੀਟਿੰਗ ਆਂਦੇ ਹੋ, ਮਿਕਸਿੰਗ ਆਂਦੇ ਹੋ, ਚਲੋ ਬੱਚਾ ਉਹ ਘਰ ਛੱਡਦਾ ਤੇ ਉਹ ਆ ਜਿਵੇਂ ਜਿਵੇਂ ਮਿਕਸ ਹੁੰਦੀਆਂ ਜਾਣਦੀਆਂ ਉਂਝ ਉਂਝ ਅਸੀਂ ਅਪਲੋਡ ਕਰਦੇ ਜਾਂਦੇ। ਅੱਜ ਪਹਿਲਾ ਦਿਨ ਹੈ, ਮਤਲਬ ਕੱਲ ਅਸੀਂ ਹਫਤੇ ਵਾਲੇ ਦਿਨ ਪਾਕਿਸਤਾਨ ਪੜਾਏ ਸਾਂ। ਏਅਰਲਾਈਨ ਤੇ ਬੜੀ ਗੰਦੀ ਜਿਹਦੇ ਤੇ ਸਫ਼ਰ ਕੀਤਾ। ਸਿਆਲ ਏਅਰਲਾਈਨ ਦੀ ਵੀਡੀਓ ਮੈਂ ਅਪਲੋਡ ਕਰਨਾ ਇੱਕ ਦੋ ਦਿਨ ਦੇ ਵਿੱਚ। ਬਹੁਤ ਗੰਦੀ ਏਅਰਲਾਈਨ ਸਾਡੇ ਸਿਆਲਕੋਟ ਦੀ। ਕੋਸ਼ਿਸ਼ ਕਰਿਓ ਕਿ ਸਿਆਲ ਏਅਰ ਦੀ ਤੁਹਾਂ ਟਿਕਟ ਨਹੀਂ ਕਰਾਣੀ। PIA ਇਹਦੇ ਨਾਲੋਂ ਚੰਗੀ ਹੈ ਏਅਰ ਸਿਆਲ, ਯਾਨੀ ਕਿ ਸਿਆਲਕੋਟ ਦੇ ਤਾਜਰਾਂ ਦੀ ਏ। ਬੜੇ ਚਾਅ ਨਾਲ ਕਰਾਈ ਸੀ ਕਿ ਸਿਆਲ ਏਅਰ ਤੇ ਸਫ਼ਰ ਕਰਨੇ ਆ, ਚੰਗੀ ਹੋਏ ਦੀ। ਲੇਕਿਨ ਇਹਦੇ ਨਾਲੋਂ ਗੰਦੀ ਫਲੈਟ ਮੈਂ ਅੱਜ ਤੱਕ ਨਹੀਂ ਵੇਖੀ। ਬੜਾ ਮੈਂ ਵੀ ਸਫ਼ਰ ਕੀਤੇ ਨੇ ਤੇ ਭਾਜੀ ਭੈੜੀਓ ਹੀ ਨਿਕਲੀ ਏ। ਨਹੀਂ ਇਹ ਸਿਆਲ ਮੱਠੀ। ਹਾਂ, ਤੁਹਾਨੂੰ ਪਤਾ ਸਾਰੀ ਗੱਲ ਦਾ। ਸੋ ਜਿੰਨੇ ਵੇਖਣ ਵਾਲੇ ਨੇ ਉਹਨਾਂ ਸਾਰਿਆਂ ਨਾਲ ਇਹ ਗੱਲ ਸ਼ੇਅਰ ਕਰਨਾ ਕਿ ਨਮਾਜ਼ ਪੜ੍ਹਦੇ ਹੋ ਪਏ ਅਗਰ ਤੁਸੀਂ ਕਿਆਮ ਦੇ ਵਿੱਚ ਹੋ ਤੇ ਫਿਰ ਆਪਣੀ ਵੀਡੀਓ ਜਾਂ ਸੈਲਫੀ ਨਾ ਬਣਾਓ, ਫੋਨ ਦਾ ਇਸਤੇਮਾਲ ਨਾ ਕਰੋ। ਹਾਲਾਂਕਿ ਮੈਂ ਵੇਖਿਆ ਰੋਜ਼ਾ ਰਸੂਲ ਦੇ ਸਾਹਮਣੇ ਮਸਜਿਦ ਨਬਵੀ ਦੇ ਵਿੱਚ ਕਿਆਮ ਦੇ ਵਿੱਚ ਖਲੋਤੇ ਲੋਕ ਮੋਬਾਈਲ ਫੜ ਕੇ ਤੇ ਵਿੱਚੋਂ ਕੁਰਾਨ ਪੜ੍ਹਦੇ ਨੇ ਪਏ। ਉਹ ਇਹਦੀ ਇਜਾਜ਼ਤ, ਯਾਨੀ ਸ਼ਰਈ ਤੌਰ ਤੇ ਕੁਰਾਨ ਜੇ ਬੰਦਾ ਹੱਥ 'ਚ ਫੜ ਸਕਦਾ ਤੇ ਜੇ ਮੋਬਾਈਲ ਕੁਰਾਨ ਦੇ ਵਿੱਚ, ਜੇ ਕੁਰਾਨ ਪਾਕ ਮੋਬਾਈਲ ਦੇ ਵਿੱਚ ਤੇ ਫਿਰ ਉਹ ਤੁਸੀਂ ਮੋਬਾਈਲ ਵੀ ਹੱਥ 'ਚ ਫੜ ਸਕਦੇ ਹੋ। ਮੈਂ ਉੱਥੇ ਵੇਖਿਆ ਨਾ, ਤੁਸੀਂ ਵੀ ਜੇ ਵੇਖੇ ਹੋਣ ਇਹਦੇ ਕੋਈ ਸੀਨ ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਕਮੈਂਟ ਦੇ ਵਿੱਚ ਕਿ ਆਹੋ ਵੇਖੇ ਨੇ। ਤੇ ਉਂਝ ਸੈਲਫੀ ਨਾ ਬਣਾਓ, ਵੀਡੀਓ ਨਾ ਬਣਾਓ ਕਿਆਮ ਕਰਦੇ, ਰਕੂ ਜਾਂਦੇ ਜਾਂ ਸਜਦਾ ਕਰਦੇ ਆਪਣੀਆਂ ਵੀਡੀਓ ਨਾ ਬਣਾਓ। ਹਾਲਤ ਨਮਾਜ਼ 'ਚ ਜਦੋਂ ਇਬਾਦਤ ਕਰਦੇ ਹੋ, ਜਦੋਂ ਵਿਹਲੇ ਹੋ ਗਏ ਹੋ, ਮਤਲਬ ਨਮਾਜ਼ ਪੜ੍ਹ ਕੇ ਜਾਂ ਉਮਰਾ ਕਰਕੇ। ਵੇਖੋ ਉਮਰਾ ਵੀ ਇੱਕ ਨਮਾਜ਼ ਦੀ ਤਰ੍ਹਾਂ ਇਬਾਦਤ ਹੈ ਨਾ। ਬਿਲਕੁਲ। ਇਸੇ ਤਰ੍ਹਾਂ ਜਦੋਂ ਉਮਰਾ ਕਰਕੇ ਫਾਰਗ ਹੋ ਗਏ ਹੋ, ਫਿਰ ਤੁਸੀਂ ਹਰਮ ਪਾਕ ਗਏ ਹੋ ਜਾਂ ਰੋਜ਼ਾ ਰਸੂਲ ਤੇ ਗਏ ਹੋ, ਫਿਰ ਵੀਡੀਓ ਤੁਸੀਂ ਬਣਾਓ, ਕੋਈ ਇਤਰਾਜ਼ ਨਹੀਂ। ਬਿਲਕੁਲ। ਯਾਨੀ ਅੱਛੀ ਯਾਦਗਿਰੀ, ਅੱਛੀ ਮੈਮਰੀ, ਜਾਂ ਜਿਹੜੇ ਨਾਨ ਮੁਸਲਿਮ ਨੇ ਜਾਂ ਕੋਈ ਵੀ, ਉਹਨਾਂ ਨਾਲ ਤੁਸੀਂ ਇਹ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਸ਼ੇਅਰ ਕਰੋ। ਇਹਦੇ 'ਚ ਕੋਈ ਕਬਾਹਤ ਨਹੀਂ। ਬਾਕੀ ਬੜੀਆਂ ਵੀਡੀਓ ਬਣਾਈਆਂ ਸਨ ਤੇ ਬਹੁਤੀਆਂ ਨਾ ਉਹ ਮਸਜਿਦ ਨਬਵੀ ਦੇ ਵਿੱਚ ਅਕਸਰ ਉੱਥੋਂ ਦੇ ਜਿਹੜੇ ਉਹ ਸਿਕਿਉਰਿਟੀ ਵਾਲੇ ਨੇ ਨਾ, ਮਤਵੇ ਭਾਜੀ, ਉਹ ਜਿਹੜੇ ਨੇ ਮੋਬਾਈਲ ਵਾਲੇ ਹੋਰੇ ਕੌਣ ਹੁੰਦੇ ਨੇ, CID ਵਾਲੇ, ਉਹ ਡਿਲੀਟ ਕਰਾ ਛੱਡਦੇ ਨੇ। ਸਿਰਫ ਮੇਰੀਆਂ ਨਹੀਂ, ਅਕਸਰ ਲੋਕਾਂ ਦੀਆਂ ਨਾ ਉਹ ਵੀਡੀਓ ਡਿਲੀਟ ਕਰਾ ਛੱਡਦੇ ਹਨ ਕਿ ਨਾ ਬਣਾਓ। ਬਾਕੀ ਜਿਹੜੀਆਂ ਬਣੀਆਂ ਨੇ ਜ਼ਿਆਰਾਤ ਦੀਆਂ ਜਾਂ ਮਤਲਬ ਉੱਥੇ ਮਸਜਿਦ ਨਬਵੀ ਦੇ ਵਿੱਚ ਵਗੈਰਾ ਵਗੈਰਾ, ਉਹ ਆਸਾ ਅਪਡੇਟ ਕਰਦੇ ਰਹਾਂਗੇ। ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਜਿਵੇਂ ਉੱਥੇ ਜਾ ਕੇ ਕੋਈ ਕਿਸੇ ਕੋਲੋਂ ਲਾਲਚ ਨਹੀਂ ਸੀ, ਮਿਲਣ ਆਉਣ ਵਾਲੇ ਜਿੰਨੇ ਹੈ ਨੇ ਕਿਸੇ ਕੋਲੋਂ ਕੋਈ ਮਫਾਦ ਨਹੀਂ ਸੀ ਕਿ ਜਿਹੜਾ ਸਾਨੂੰ ਮਿਲਣ ਆਏ ਆਉਂਦਿਆਂ ਸਾਡੇ ਵਾਸਤੇ ਰੋਟੀ ਲਿਆਏ ਜਾਂ ਫਰੂਟ ਲਿਆਏ ਜਾਂ ਦੁੱਧ ਲਿਆਏ ਜਾਂ ਜੂਸ ਲਿਆਏ। ਕੁਰਾਨ ਦੀ ਕਸਮ ਖਾ ਕੇ ਆਨਾ, ਜਿੰਨੇ ਰਿਆਲ ਮੈਂ ਖੜੇ ਸਨ ਨਾ ਖੁੱਲਾ ਖਰਚ ਕਰ, ਕਿਉਂਕਿ ਫੈਮਿਲੀ ਸੀ ਮਾਸ਼ਾਅੱਲਾ, ਅਸੀਂ 13 ਜੀ ਗਏ ਸਾਂ ਤੇ ਫੇਰ ਵੀ ਰਿਆਲ ਬਚ ਗਏ ਨੇ, ਇੰਨੇ ਮੈਂ ਖੜੇ ਸਨ। ਸੋਹਣਾ ਖਰਚ ਕਰਕੇ, ਅੱਲਾ ਦਾ ਫਜ਼ਲ ਹੈ ਕਿ ਸੋਹਣਾ ਖਰਚ ਕਰਕੇ ਆਪਣੀ ਜੇਬ 'ਚੋਂ ਖਾ ਪਾ ਕੇ ਹੈਂ ਤੇ ਉਹ ਅਸੀਂ ਫੇਰ ਵੀ ਨਾ ਮਾਸ਼ਾਅੱਲਾ ਆਉਂਦਿਆਂ ਕੁਝ ਬਚਾ ਕੇ ਹੀ ਲਿਆਏ ਆ।
ਤੇ ਜਿਹੜੇ ਹੁਣ ਮਿਲਣ ਆਉਣ ਵਾਲੇ ਨੇ ਉਹਨਾਂ ਕੋਲੋਂ ਵੀ ਮੈਨੂੰ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ, ਕਿਸੇ ਹੀ ਕਿਸਮ ਦਾ। ਬਲਕਿ ਮੇਰਾ ਜਿਹੜਾ ਵੀ ਮਹਿਮਾਨ ਆਵੇਗਾ ਮਿਲਣ ਵਾਸਤੇ, ਜ਼ਮਜ਼ਮ ਮਿਲੇਗਾ, ਖਜੂਰ ਮਿਲੇਗੀ, ਜਿੰਨੇ ਜੋਗਾ ਹੋਵਾਂਗਾ ਉਹਦੀ ਖਿਦਮਤ ਵਾਜੇ ਕਰਾਂ ਦੇ। ਮੈਂ ਆਖਿਆ ਸੀ ਕਿ ਮੈਂ ਇਤਵਾਰ ਵਾਲੇ ਦਿਨ ਬਹਿਨਾ, ਤੇ ਵਾਕਈ ਇਤਵਾਰ ਵਾਲੇ ਦਿਨ ਬਹਿਨਾ। ਉਂਝ ਹੁਣ ਰਮਜ਼ਾਨ ਆ ਗਿਆ, ਮਤਲਬ ਅੱਜ ਇਤਵਾਰ ਹੈ ਤੇ ਅਗਲੀ ਮੰਗਲ ਵਾਲੇ ਦਿਨ ਮੁਮਕਿਨ ਹੈ ਪਹਿਲਾ ਰੋਜ਼ਾ ਹੋਵੇ, ਤੇ 10 ਦਿਨ ਬਣਦੇ ਨੇ। ਇਹਨਾਂ 10 ਦਿਨਾਂ ਦੇ ਵਿੱਚ ਕਿਸੇ ਦਿਨ ਵੀ ਤੁਸੀਂ ਆ ਜਾਓ, ਮੈਂ ਇਨਸ਼ਾਅੱਲਾ ਤੁਹਾਡੇ ਨਾਲ ਮੁਲਾਕਾਤ ਕਰਾਂਗਾ। ਲੇਕਿਨ ਸ਼ਰਤ ਇਹ ਵੇ ਕਿ ਰਾਬਤਾ ਕਰਕੇ ਆਇਓ, ਉਹ ਨਾ ਹੋਵੇ ਕਿ ਦੂਰ ਤੋਂ ਆਵੋ ਤੁਸੀਂ ਤੇ ਅੱਗੋਂ ਮੈਂ ਤੁਹਾਨੂੰ ਮਿਲਾਂ ਨਾ ਤੇ ਤੁਹਾਨੂੰ ਫੇਰਾ ਨਾ ਪੈ ਜੇ। ਜੇ ਸਪੈਸ਼ਲ ਆਉਣਾ ਤੇ ਫਿਰ ਫੋਨ ਕਰਕੇ WhatsApp ਤੇ ਰਾਬਤਾ ਕਰ ਲਿਓ। ਜੇ ਡਾਇਰੈਕਟ ਕਾਲ ਨਾ ਮਿਲੇ ਤੇ WhatsApp ਤੇ ਰਾਬਤਾ ਕਰ ਲਵਿਓ, ਮੈਸੇਜ ਕਰ ਲਿਓ, ਤੇ ਇਨਸ਼ਾਅੱਲਾ ਤੁਹਾਡੀ ਨਾਲੇ ਖਿਦਮਤ ਵਾਜੇ ਕਰਾਂਗੇ, ਨਾਲੇ ਜ਼ਮਜ਼ਮ ਪਿਲਾਵਾਂਗੇ, ਨਾਲੇ ਖਜੂਰ ਖਿਲਾਵਾਂਗੇ। ਕੋਈ ਲਾਲਚ ਨਹੀਂ, ਕੋਈ ਮਫਾਦ ਨਹੀਂ, ਕੋਈ ਗਰਜ਼ ਨਹੀਂ। ਅੱਲਾ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਛੇਤੀ ਤੇ ਛੇਤੀ ਮੱਕੇ ਲੈ ਜੇ, ਮਦੀਨੇ ਲੈ ਜੇ। ਇਹਦੇ ਨਾਲ ਚੰਗੀ ਦੁਆ ਹੋਰ ਫਿਰ ਮੈਂ ਕਿਹੜੀ ਕਰਾਂ, ਤੇ ਇਹਨਾਂ ਰੋਜ਼ਿਆਂ ਦੇ ਵਿੱਚ ਹੀ ਲੈ ਜੇ। ਆਮੀਨ ਆਗ ਛੜੋ, ਉਹ ਮੁਸੱਬੇ ਬੁਲ ਸਬਾਬ ਏ। ਇੰਜ ਹੀ ਸਬੱਬ ਬਣਾ ਛੱਡਦਾ, ਇੰਜ ਜਿਵੇਂ ਚੁਟਕੀ ਨਹੀਂ ਮਾਰੀ, ਇੰਜ ਜੇ ਉਹ ਬਣਾਉਣ ਤੇ ਆ ਜੇ ਨਾ ਤੇ ਯਾਰ ਉਹਨੇ ਕੌਣ ਕਹਿਣਾ ਤੇ ਫਾਇਆ ਕੌਣ, ਉਹਨੇ ਕਹਿਣਾ ਸਬੱਬ ਬਣ ਜੇ ਤੇ ਬਣ ਗਿਆ। ਕੰਮ ਸਿਰਫ ਇੰਨਾ ਕਿ ਸਾਰਾ, ਤੇ ਬਾਕੀ ਗੱਲ ਸਿਰਫ ਇੰਨੀ ਕਿ ਸਾਰੀ ਏ। ਜੇ ਕੋਈ ਵੀਡੀਓ, ਕੋਈ ਫੋਟੋ, ਕੋਈ ਕਲਿੱਪ ਚੰਗਾ ਨਹੀਂ ਨਾ ਲੱਗਦਾ ਤੇ ਸਕਰੋਲ ਕਰ ਦਿਓ, ਪੇ ਸਕਰੀਨ ਨੂੰ ਪੋਟਾ ਮਾਰ ਦਿਓ ਤੇ ਗਾਂ ਕੱਢ ਛੜਿਆ। ਕੀ ਲੋੜ ਹੈ ਖਪਾ ਖਪਾਈ ਕਰਨ ਦੀ? ਹੋ ਸਕਦਾ ਜਿਹੜਾ ਤੁਹਾਨੂੰ ਚੰਗਾ ਨਹੀਂ ਪਿਆ ਲੱਗਦਾ ਉਹ ਕਿਸੇ ਨੂੰ ਬੜਾ ਚੰਗਾ ਲੱਗਦਾ ਹੋਏ ਪਿਆ, ਤੇ ਹੋ ਸਕਦਾ ਜਿਹੜਾ ਤੁਹਾਨੂੰ ਬੜਾ ਚੰਗਾ ਲੱਗਦਾ ਪਿਆ ਉਹ ਕਿਸੇ ਨੂੰ ਨਾ ਚੰਗਾ ਲੱਗਦਾ ਹੋਏ ਪਿਆ। ਆ ਸੋਚ ਤੇ ਜ਼ੈਕਾ ਇਹ ਆਪਣਾ ਆਪਣਾ ਹੁੰਦਾ ਨਾ। ਜਿਵੇਂ ਜ਼ੁਬਾਨ ਦਾ ਜ਼ੈਕਾ ਵੱਖਰਾ ਵੱਖਰਾ ਹੁੰਦਾ। ਇੱਕ ਬੰਦਾ ਉਹਨੇ ਮੇਰਾ ਮਤਲਬ ਗੋਸ਼ਤ ਟੇਸਟ ਕੀਤਾ ਮੁਰਗੀ ਦਾ, ਉਹਨੇ ਆਖਿਆ ਯਾਰ ਬੜਾ ਸਵਾਦ ਆਇਆ, ਬੱਲੇ ਬੱਲੇ ਮਜ਼ਾ ਹੀ ਆ ਗਿਆ। ਦੂਜਾ ਬੰਦਾ ਉਹ ਆਂਦਾ ਯਾਰ ਮੈਂ ਨਹੀਂ ਖਾ ਸਕਦਾ। ਕਿਉਂ ਤੂੰ ਨਹੀਂ ਖਾ ਸਕਦਾ? ਤੁਸੀਂ ਆਖਿਆ ਮੈਨੂੰ ਮਸਲਾ ਕੋਈ, ਮੈਨੂੰ ਮੁਰਗੀ ਬੰਦ ਏ। ਯਾਨੀ ਕਿ ਉਹ ਖਾ ਹੀ ਨਹੀਂ ਸਕਦਾ, ਜੇ ਖਾ ਵੀ ਲੇਗਾ ਤੇ ਉਹ ਬਿਮਾਰ ਹੋ ਜਾਏਗਾ। ਇਸੇ ਤਰ੍ਹਾਂ ਗੱਲ ਕਰਨ ਦਾ ਮਕਸਦ ਇਹ ਵੇ ਕਿ ਜਿਹੜੀ ਚੀਜ਼ ਤੁਹਾਨੂੰ ਅੱਛੀ ਲੱਗਦੀ ਏ ਹੋ ਸਕਦਾ ਦੂਜੇ ਵਾਸਤੇ ਉਹ ਅੱਛੀ ਨਾ ਹੋਵੇ, ਤੇ ਹੋ ਸਕਦਾ ਜਿਹੜੀ ਤੁਹਾਨੂੰ ਅੱਛੀ ਨਹੀਂ ਲੱਗਦੀ ਉਹ ਹਕੀਕਤ ਅੰਦਰ ਹੋਵੇ ਹੀ ਅੱਛੀ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਜੇ ਗੱਲ ਚੰਗੀ ਲੱਗੇ ਤੇ ਇਨਸ਼ਾਅੱਲਾ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਨਵੀਆਂ ਵੀਡੀਓ ਜਿੰਨੀਆਂ ਵੀ ਬਣਾਈਆਂ ਨੇ ਨਾ ਅਸੀਂ ਹੌਲੀ ਹੌਲੀ ਅਪਡੇਟ ਕਰਦੇ ਰਹਾਂਗੇ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੁਣਨ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁਲਾਹ।